अस्सलामुअलैकुम नाजरीन। टी टाइम, आज का टी टाइम पहले तीन टी टाइम सोनी हार चुका है और जेनवन हारा है बगैर किसी भी HZ से। आज देखते हैं क्या पता नाजरीन। आज फरीद साहब, थैंक यू फरीद साहब, आज तुसी कुछ उदास लग रहे हैं। नहीं उस्ताद जी, हुण ते मैं खुश होया। टी टाइम जो आंदा तो एक्साइटेड हुन्ने असी। मैं से मीना से नसाकी से, मैं से मीना से नसाकी से, न पैमाने से दिल बहलता है मेरा, आप आ जाने, आप आ जाने से, आप आ जाने से, आपके आ जाने से, आपके आ जाने से, मैं से मीना से नसाकी से। आज की पहली पहेली आज मैं तैयारी ना आया। अच्छा जी। ਅੱਜ ਬੌਂਗੇ ਸਵਾਲ ਨਹੀਂ ਕੀਤੇ, ਕੱਲ ਵਾਲੇ ਤਰ੍ਹਾਂ ਥੋੜੇ ਹੋ ਗਏ ਸੀ। ਅੱਜ ਮੈਂ ਤਿਆਰੀ ਨਾ ਆਇਆ। ਅਸੀਂ ਵੀ ਫੁੱਲ ਤਿਆਰੀ ਚ ਜੀ ਅੱਜ। ਇੱਕ ਮਿੰਟ ਉਸਤਾਦ ਜੀ, ਹਾਂਜੀ ਆ ਜਿਹੜਾ ਤੁਸੀਂ ਗਾਣਾ ਸੁਣਾਇਆ ਨਾ, ਤੁਹਾਨੂੰ ਨਹੀਂ ਪਤਾ ਮੈਨੂੰ ਕਿੱਥੇ ਲੈ ਗਏ ਉਸਤਾਦ ਜੀ। ਕਿੱਥੇ ਲੈ ਗਏ? ਸ਼ੇਖਪੁਰੇ ਲੈ ਗਏ ਤੁਸੀਂ? ਕੀ ਹੋਇਆ ਤੈਨੂੰ ਬਾਈਪਾਸ ਤੇ ਲਾ ਗਏ। ਅੱਛਾ ਚਲੋ, ਓਏ ਕੁਝ ਗਾਣਿਆਂ ਨਾਲ ਬਚਪਨ ਦੀਆਂ ਯਾਦਾਂ ਮੁਸਤਨਸਰ ਹੁੰਦੀਆਂ ਨੇ, ਮੁਸਤਲਸਲ ਹੁੰਦੀਆਂ ਨੇ, ਮੁਸਤਫੀਜ਼ ਹੁੰਦੀਆਂ, ਉਹ ਮੁਨਸਲਿਕ ਹੁੰਦੀਆਂ ਭਾਜੀ। ਮੁਨਸਲਿਕ, ਹਾਂਜੀ ਮੁਨਸਲਿਕ। ਲੋ ਜੀ, ਪਹਿਲੀ ਪਹੇਲੀ। ਅੱਜ ਪਹੇਲੀਆਂ ਉਹ ਨਹੀਂ ਆ ਕਿ ਦੱਸੋ ਕਿ ਨਾ ਟੈਕਨੀਕਲ स्टोरिकल तेरे मेरे प्यार के चर्चे हर जुबान पे। वेरी गुड। लो जी, एक बंदा एक पिंड च गया, एक बंदा एक पिंड च गया, 20-22 दिन 25 दिन उत्थे रहा, ਉਹਦੇ ਵਾਲ ਵੱਧ ਗਏ, ਕਟਿੰਗ ਹੋਣ ਵਾਲੀ ਹੋ ਗਈ। ਅੱਛਾ। ਉਹਨੇ ਉਹ ਤੋਂ ਪੁੱਛਿਆ ਕਿ ਯਾਰ ਇੱਥੇ ਕਿਹੜੀ ਕੋਈ ਦੁਕਾਨ ਨਾਈ ਅੱਛਾ? ਉਹਨੇ ਕਿਹਾ ਜੀ ਪੂਰੇ ਪਿੰਡ 'ਚ ਸਿਰਫ 2 ਨਾਈ ਨੇ, ਉਹ ਆਮਣੇ ਸਾਹਮਣੇ, ਬਸ ਆਮਣੇ ਸਾਹਮਣੇ ਦੁਕਾਨਾਂ ਨੇ। ਉਹ ਕਹਿੰਦਾ ਚਲੋ ਦੋਨਾਂ ਚੋਂ ਵਿਜ਼ਿਟ ਕਰਦੇ, ਜਿਹੜਾ ਅੱਛਾ ਲੱਗਾ ਮੈਨੂੰ ਉੱਥੋਂ ਕਰਾ ਲਾਂਗੇ। ਉਹ ਇੱਕ ਨਾਈ ਦੀ ਦੁਕਾਨ 'ਚ ਵੜਦਾ, ਦੇਖਦਾ ਪੂਰਾ ਗੰਦ, ਵਾਲ ਖਿਲਰੇ, ਬੇੜੇ ਗਰਕ ਹੋਏ, ਤੇ ਆਪਣੀ ਉਹਦੀ ਕਟਿੰਗ ਵੀ ਬਹੁਤ ਫਿਟੇ ਮੂੰਹ। ਉਹ ਕਹਿੰਦਾ ਪੁਰ ਕਰਾਓ। ਅੱਛਾ। ਉਹ ਸਾਹਮਣੀ ਦੁਕਾਨ 'ਚ ਵੜਦਾ, ਸਾਫ ਸੁਥਰਾ, ਕਟਿੰਗ ਬਹੁਤ ਆਲਾ, ਆਪਣੀ ਉਹਦੀ ਕਟਿੰਗ ਬਹੁਤ ਆਲਾ, ਨਿਜ਼ਾਮ ਅੱਛਾ। ਉਹ ਵਾਪਸ ਜਾ ਕੇ ਪਹਿਲੇ ਵਾਲੇ ਕੋ ਕਟਿੰਗ ਕਰਾ ਲੈਂਦਾ। ਦੱਸੋ ਕਿਉਂ? ਆ ਗਿਆ। ਹਾਂਜੀ। ਜਿਹਦੀ ਦੁਕਾਨ ਸਾਫ ਸੁਥਰੀ ਉਹਨੂੰ ਲਿਖ ਕੇ ਲਿਆ, ਉਧਾਰ ਬੰਦ ਹੈ। ਨਹੀਂ ਉਸਤਾਦ ਜੀ, ਮੈਂ ਦੱਸੋ। ਉਹਨੇ ਪਹਿਲੇ ਵਾਲੇ ਕੋ ਇਸ ਤੋਂ ਕਟਿੰਗ ਕਰਾਈ ਕਿ ਉਹਨੇ ਕਿਹਾ ਯਾਰ ਜਿਹੜਾ ਬੰਦਾ ਆਪਣੇ ਲਈ ਟਾਈਮ ਨਹੀਂ ਕੱਢ ਸਕਦਾ, ਉਹ ਬੰਦਾ ਕੰਮ ਅੱਛਾ ਕਰ ਰਿਹਾ ਹੋਇਆ। ਨਹੀਂ, ਉਹ ਆਪਣੀ ਕਟਿੰਗ ਆਪ ਕਿਦਾਂ ਹੀ ਨਹੀਂ, ਉਹਦਾ ਕੈਂਚੀ ਉਸ ਤਰ੍ਹਾਂ ਉਧਰ ਪਿਆ। ਪਤਾ ਕਿ ਜਦੋਂ ਤੁਹਾਡੇ ਜ਼ਿਹਨ 'ਚ ਅੱਛਾ ਜਵਾਬ ਆਵੇ ਤੇ ਦਿਆ ਕਰੋ, ਨਹੀਂ ਤੇ ਕਹਿਦਾ ਕਰੋ ਮੈਂ ਹਾਰ ਗਿਆ। ਹਾਂਜੀ ਫਰੀਦ ਸਾਹਿਬ। ਉਸਤਾਦ ਜੀ, ਮੈਂ ਹਿਸਾਬ ਲਾ ਲਿਆ। ਉਹ ਜਿਹੜਾ ਬੰਦਾ ਨਵਾਂ ਨਾ, ਜਿਹਦੇ ਕੋਲ ਗਿਆ ਵਾ, ਉਹਦੇ ਕੋਲ ਇਸ ਤੋਂ ਗਿਆ ਵਾ ਕਿ ਉਹ ਬੰਦਾ ਜਿਹੜਾ ਵਾ 50 ਰੁਪਏ ਉਹਦਾ ਰੇਟ ਸੀ, ਤੇ ਜਿਹੜਾ ਦੂਸਰਾ ਸੀ ਉਹਦੇ ਰੇਟ ਲਿਸਟ ਜਿਹਦਾ ਫਰਕ ਸੀ ਉਹ 500 ਰੁਪਏ ਕਟਿੰਗ। ਨਹੀਂ, ਰੇਟ ਦਾ ਕੋਈ ਰੌਲਾ ਨਹੀਂ, ਰੇਟ ਵਾਲਾ ਕੰਮ ਖਤਮ। ਚੱਲ ਯਾਰ ਭਾਜੀ, ਜਿਹੜਾ ਹੈ ਨਾ ਮਾੜੇ ਦੁਕਾਨਦਾਰ ਕੋ ਜਾ ਰਿਹਾ ਕਟਿੰਗ ਕਰਾਉਣ, ਕਿਉਂਕਿ ਅੱਛੇ ਦੁਕਾਨਦਾਰ ਕੋ ਰਸ਼ ਬਹੁਤ ਹੈ ਤੇ ਉਹਨੂੰ ਜਲਦੀ ਆ, ਉਹਦੀ ਕੁਰਸੀ ਖਾਲੀ ਹੈ। ਦੋਵੇਂ ਵੇਲੇ ਨੇ, ਕਿਸੇ ਕੋ ਗਾਹਕ ਨਹੀਂਗਾ। ਹਾਂਜੀ। ਜਿਹੜਾ ਬਹੁਤਾ ਮਹਿੰਗਾ ਵਾ ਨਾ, ਉਹਨੂੰ ਦੇਖ ਲਿਆ ਪਹਿਲੇ, ਉਹਦੇ ਕੋਲ ਗਾਹਕ ਕਟਿੰਗ ਕਰਾਉਂਦਾ ਉਹਦੀ ਖਰਾਬ ਕੀਤੀ ਹੈ। ਮਤਲਬ ਉਹ ਪਹਿਲੇ ਆ ਕੇ ਉੱਥੇ ਖਲੋਤਾ ਰਿਹਾ, ਦੇਖਦਾ ਰਿਹਾ ਵੀ ਉਹਨੇ ਖਰਾਬ ਕੀਤੀ ਆ ਕੀ ਗਾਹਕ ਨਿਕਲ ਰਿਹਾ ਸੀ, ਉਹ ਵੜ ਰਿਹਾ ਸੀ। ਨਹੀਂ ਨਿਕਲ ਰਿਹਾ ਸੀ, ਵੜ ਰਿਹਾ ਸੀ। ਉਹ ਦੇਖਦਾ ਰਿਹਾ ਵੀ ਨਿਕਲ ਰਿਹਾ, ਵੜ ਰਿਹਾ। ਗਾਹਕ ਨੇ ਇਸ਼ਾਰਾ ਕਰਤਾ ਵੀ ਆਹ ਕੀਤਾ ਹੀ ਇਹਨੇ। ਨਹੀਂ, ਇਹ ਤੇ ਤੇਰੀ ਸਵਾਬ ਦੀ ਹੈ ਨਾ। ਹਾਂਜੀ, ਮੈਨੂੰ ਪਤਾ ਉਸਤਾਦ ਜੀ ਲੱਗ ਗਿਆ। ਉਸਤਾਦ ਜੀ, ਹੀਰਾ ਕਿੱਥੋਂ ਨਿਕਲਦਾ? ਕੋਲੇ ਦੀ ਕਾਨ ਚੋਂ। ਹਾਂਜੀ, ਕੋਲੇ ਦੀ ਕਾਨ ਚੋਂ। ਠੀਕ ਹੈ ਨਾ। ਉਹ ਜਿਹਦੇ ਕੋਲ ਜ਼ਿਆਦਾ ਗੰਦ ਪਿਆ ਹੈ, ਜਿਹਦੇ ਕੋਲ ਵਾਲ ਜ਼ਿਆਦਾ ਖਿਲ ਰਹੇ, ਉਹਦੇ ਕੋਲ ਲੋਕ ਜ਼ਿਆਦਾ ਕਟਿੰਗ ਕਰਾ ਰਹੇ ਨੇ, ਉਹ ਐਕਸਪਰਟ ਹੈਗਾ। ਓਕੇ। ਜਿਹਨੇ ਨਵਾਂ ਹਮਾਮ ਪਾਇਆ ਨਾ, ਉਹ ਐਕਸਪਰਟ ਨਹੀਂ। ਹਮਾਮ ਨਵਾਂ ਨਹੀਂ ਮੈਂ ਕਿਹਾ, ਹਮਾਮ ਨਹੀਂ ਮੈਂ ਕਿਹਾ ਨਵਾਂ ਵਾ। ਹਮਾਮ ਦੋਵੇਂ ਪੁਰਾਣੇ ਨੇ, ਗਾਹਕ ਦੋਵਾਂ ਕੋ ਨਹੀਂ ਹੈਗੇ, ਲੇਕਿਨ ਉਹਦੀਆਂ ਚੀਜ਼ਾਂ ਖਿਲ ਰਹੀਆਂ। ਉਹਨੇ ਦੇਖਿਆ ਕਿ ਇਹ ਸਫਾਈ ਨਹੀਂ ਰੱਖਦਾ, ਇਹਦੀਆਂ ਚੀਜ਼ਾਂ ਨਹੀਂ ਟਿਕਾਣੇ 'ਚ ਹੈਗੀਆਂ, ਕੈਂਚੀ ਰੁਲਣ ਦੇ, ਫਲਾਰ ਰੁਲਣ ਦੇ, ਗੰਦ ਪਿਆ ਕੋਈ। ਉਹਨੂੰ ਦੂਜੀ ਦੁਕਾਨ 'ਤੇ ਕਿਹਾ, ਉਹਨੇ ਆਪਣੀ ਮੇਨਟੇਨੈਂਸ ਰੱਖੀ ਦੁਕਾਨ ਦੀ। ਦੁਕਾਨਾਂ ਦੋਵੇਂ ਪੁਰਾਣੀਆਂ ਨੇ, ਨਵੀਂ ਨਾ ਕਰ ਦੋ। ਨਵੀਂ ਤਾਂ ਮੈਂ ਕਿਹਾ ਹੀ ਨਹੀਂ, ਮੈਂ ਕਿਹਾ ਜੀ ਸਾਫ ਸੁਥਰੀ ਸੀ।
ਹਾਂਜੀ ਉੱਥੋਂ ਯਾਨੀ ਕਿ ਕਰਾਏ ਉਸਤਾਦ ਜੀ ਕਰਾਏਗਾ ਉਦੋਂ, ਕਿਉਂਕਿ ਐਕਸਪਰਟ ਬੰਦਾ ਉੱਥੇ ਬੈਠਾ ਹੋਇਆ। ਐਕਸਪਰਟ ਉਹਨੂੰ ਕਿੱਦਾਂ ਪਤਾ ਲੱਗਾ ਕਿ ਐਕਸਪਰਟ ਆ? ਜਿਸ ਨੂੰ ਇੰਨੇ ਵਾਲ ਖਿਲਰੇ, ਸਾਰਾ ਕੁਝ ਖਿਲਰਿਆ ਹੋਇਆ, ਉਹ ਤੋਂ ਪਤਾ ਲੱਗ ਤੇ ਇਹ ਹੋ ਸਕਦਾ ਜਿਹੜਾ ਨਵੀਂ ਦੁਕਾਨ ਵਾਲਾ ਉਹਨੇ ਫੌਰਨ ਵਾਲ ਸਾਫ਼ ਕਰ ਦਿੰਦਾ, ਉਹ ਸਫਾਈ ਪਸੰਦ ਆ, ਉਹਨੇ ਵਾਲ ਭਾਵੇਂ 4 ਘੰਟੇ ਪਹਿਲੇ ਇਕੱਠੇ ਹੋਣੋਂ ਬਾਹਰ ਫਿਰਦਾ ਸਿਗਰਟ ਪੀਂਦਾ ਰਵੇ। ਆਹੋ ਇਹ ਕੋਈ ਲੌਜੀਕ ਨਹੀਂ ਕਿ ਹਾਂਜੀ ਲੌਜੀਕ ਉਹਦੀ ਇਹ ਹੋ ਸਕਦੀ ਆ ਕਿ ਉਹ ਬੰਦਾ ਆਪ ਜ਼ਾਤੇ ਖੁਦ ਗੰਦਾ ਜਿਹਾ ਵਾ, ਉਹਨੂੰ ਗੰਦਾ ਜਿਹਾ ਦੁਕਾਨਦਾਰ ਵੀ ਚਾਹੀਦਾ ਸੀ, ਉਹ ਤਾਂ ਕਰਕੇ ਉਹਦੇ ਕੋਲ ਚੰਗਾ। ਵੈਰੀ ਗੁੱਡ ਫਰੀਦ। ਗੁੱਡ ਯਾਰ ਫਰੀਦ। ਥੈਂਕ ਯੂ ਯਾਰ, ਸ਼ੁਕਰੀਆ। ਅੱਛਾ ਯਾਰ ਅਸੀਂ ਜਿੱਤੀਏ ਨਾ ਜਿੱਤੀਏ, ਤੂੰ ਮੇਰੇ ਕੋਲ ਇੱਕ ਚਾਹ ਲਾਜ਼ਮੀ ਇਸ ਗੱਲ ਤੋਂ ਪੀ। ਸ਼ੁਕਰੀਆ ਮੇਰੇ ਨਾਲ ਤੇਰੀ ਹੋ ਗਈ। ਸ਼ੁਕਰੀਆ ਜੀ, ਸ਼ੁਕਰੀਆ। ਓਕੇ ਹਾਰ ਗਏ ਭੈਣ, ਹਾਰ ਗਏ ਭਾਜੀ। ਆ ਗਿਆ ਭਾਜੀ। ਹਾਰ ਗਏ ਜੀ ਭੈਣ। ਲਓ ਜੀ ਉਹਨੇ ਜਾਓ ਤੁਹਾਨੂੰ ਇੱਕ ਹੋਰ ਹਿੰਟ ਦੇਣਾ। ਆਉਣ ਦਿਓ ਜੀ। ਠੀਕ ਆ ਜਾ ਹਿੰਟ ਲਾਉਣਾ ਬਸ ਮੈਂ ਵੇਖੀ। ਓਕੇ ਲਓ ਜੀ ਉਹਨੇ ਉਸ ਦੁਕਾਨਦਾਰ ਜਿਹੜਾ ਮਾੜੇ ਵਾਲਾ ਦੁਕਾਨਦਾਰ ਜਿਹੜਾ ਗੰਦਾ ਉਹਨੂੰ ਨੇ ਜਾ ਕੇ ਇੱਕ ਸਵਾਲ ਪੁੱਛਿਆ ਕੁਛ, ਉਹਨੇ ਕੋ 2 ਲਫ਼ਜ਼ਾਂ 'ਚ ਜਵਾਬ ਦਿੱਤਾ ਤੇ ਉਹਨੇ ਕਿਹਾ ਮੇਰੀ ਕਟਿੰਗ ਤੂੰ ਕਰ। ਮਾੜੇ ਨੂੰ ਦੱਸੋ ਜੀ। ਉਹਨਾਂ ਨੇ ਕਿਹਾ ਵੀ ਯਾਰ ਤੇਰੇ ਬੱਚੇ ਨੇ ਸਵੇਰ ਦੀ ਰੋਟੀ ਖਾਧੀ? ਉਹਨੇ ਕਿਹਾ ਨਹੀਂ। ਉਹਨੇ ਕਿਹਾ ਇੱਕੋ ਕੰਮ ਕਰਾਉਣਾ ਮੈਂ। ਤਰਸ ਖਾ ਕੇ ਹਾਂ ਵਜਾ ਇਹਨੂੰ। ਓਏ ਵਜਾਇਆ ਨਾ ਤੇ ਮੈਂ ਵਜਾ ਦੇਣਾ। ਜਾਂ ਦੇ ਤਾਂ ਰਿਸ਼ਤੇਦਾਰ ਹੈ ਉਸਤਾਦ ਜੀ। ਕਿਹਦਾ? ਨਹੀਂ ਉਹ ਪਿੰਡ 'ਚ ਆਇਆ ਰਿਸ਼ਤੇਦਾਰ ਹੁੰਦਾ, ਦੁਕਾਨ ਦਾ ਨਾ ਪਤਾ ਹੁੰਦਾ, ਉਹਨੇ ਆ ਕੇ ਪੁੱਛਿਆ ਭਾਜੀ ਇੱਥੇ ਕੋਈ ਕਟਿੰਗ, ਉਹਨਾਂ ਨੇ ਲੋਕਾਂ ਨੇ ਦੱਸਿਆ ਜੀ ਉਹ ਆਮਣੇ ਸਾਹਮਣੇ। ਹਾਂਜੀ ਉਹਨੂੰ ਪੁੱਛਿਆ ਆ ਕੇ ਵੀ ਦੁਕਾਨ ਦਾ ਮਾਲਕ ਕੌਣ? ਕਹਿੰਦਾ ਮੈਂ। ਕਹਿੰਦਾ ਕਰੋ ਕਟਿੰਗ। ਇਹ ਤੇ ਬਕਵਾਸ ਹੀ ਆ ਤਾਂ ਨਹੀਂ, ਇਹ ਤੇ ਉਸਤਾਦ ਜੀ ਮੈਨੂੰ ਵੀ ਪਤਾ ਲੱਗ ਗਿਆ, ਉਹਨੇ ਉਹਦੇ ਕੰਨ ਦੇ ਵਿੱਚ ਇੰਨੀ ਗੱਲ ਕੀਤੀ। ਨਹੀਂ ਕੰਨ 'ਚ ਨਹੀਂ, ਉਹਨੇ ਸਾਹਮਣੇ ਖਲੋ ਕੇ ਦੋਵੇਂ ਖਲੋਤੇ ਨੇ। ਸਾਹਮਣੇ ਖਲੋ ਕੇ ਉਹਨੇ ਕਿਹਾ ਤੈਨੂੰ ਤੇਰੀ ਮਾਂ ਦੀ ਕਸਮ ਹੀ ਮੇਰੇ ਕੋਲ ਕਰਵਾ ਲਾ, ਮੈਂ ਸਵੇਰ ਦੀ ਦਿਹਾੜੀ ਨਹੀਂ ਲਾਈ। ਪਹਿਲੇ ਇਹ ਉਹਨੇ ਨਹੀਂ ਕਿਹਾ, ਪਹਿਲੇ ਉਹਨੇ ਕੁਝ ਕਿਹਾ, ਉਹਨੇ ਉਹਦੀ ਗੱਲ ਦਾ ਜਵਾਬ ਦਿੱਤਾ ਅੱਛਾ ਤੇ ਉਹਨੇ ਕਿਹਾ ਤੂੰ ਮੇਰੀ ਕਟਿੰਗ ਕਰ। ਭਾਈ ਉਹਨੇ ਕਿਹਾ ਤੂੰ ਬਿੱਲ ਭਰਾਇਆ ਦੁਕਾਨ ਦਾ? ਉਹਨੇ ਕਿਹਾ ਨਹੀਂ। ਇਹ ਤੇ ਤੁਸੀਂ ਤੁਰ ਪਏ ਨਾ ਹੁਣ ਉਹਦੀ ਮਸਕੀਨੀ ਮਦਦ ਕਰਨ। ਚਲੋ ਤੁਸੀਂ ਦੱਸੋ, ਹਾਰ ਗਏ ਭਾਈ। ਲਓ ਜੀ ਜਵਾਬ ਇਹ ਆ, ਹਾਂ ਮੈਂ ਕੀ ਕਿਹਾ ਕਿ ਉਹ ਜਦੋਂ ਉਹਦੀ ਦੁਕਾਨ 'ਚ ਗਿਆ ਤੇ ਉਹ ਬੁਰੇ ਹਾਲ ਬੌਂਕੇ ਦਿਹਾੜੀ ਚੀਜ਼ਾਂ ਖਿਲ ਰਹੀਆਂ ਤੇ ਉਹਦੀ ਆਪਣੀ ਕਟਿੰਗ ਵੀ ਬਹੁਤ ਬੁਰੀ। ਸਹੀ ਓਕੇ ਹੋ ਗਿਆ। ਹਾਂ ਸਾਹਮਣੇ ਕੋ ਗਿਆ ਤੇ ਉਹਦੀ ਕਟਿੰਗ ਵੀ ਬੜੀ ਅੱਛੀ, ਸਫਾਈ ਵੀ। ਉਹ ਵਾਪਸ ਉਹਦੇ ਕੋ ਆਇਆ ਅੱਛਾ ਜਿਹਦੀ ਬੁਰੀ ਕਟਿੰਗ ਸੀ, ਜਿਹੜਾ ਜਿੱਥੋਂ ਨੇ ਕਟਿੰਗ ਕਰਾਈ ਹੈ। ਉਹਨੂੰ ਆ ਕੇ ਕਹਿੰਦਾ ਤੂੰ ਕਟਿੰਗ ਕਿੱਥੋਂ ਕਰਾਈ ਹੈ? ਉਹਨੇ ਕਿਹਾ ਸਾਹਮਣੇ ਕੋ। ਸਾਜੀ ਦੀ ਫੇਰ ਅੱਛੇ ਤੋਂ ਯਾਰ ਮੈਂ ਮੁਤਾਸਰ ਹੋ ਕੇ ਕਲੈਪ ਕਰ ਰਿਹਾ। ਅੱਜ ਬਾਅਦ ਤੁਸੀਂ ਤਿਆਰੀ ਚਾਹੇ ਉਸਤਾਦ ਜੀ। ਅੱਜ ਮੈਂ ਤੁਹਾਨੂੰ ਕਿਹਾ ਉਹਨੇ ਕਿਹਾ ਭਾਈ ਤੂੰ ਕਿੱਥੋਂ ਕਟਿੰਗ ਕਰਾਈ? ਆਪ ਕੀਤੀ? ਉਹਨੇ ਕਹਿੰਦੀ ਜੀ ਮੈਂ ਸਾਹਮਣੇ ਕੋ ਕਰਾਈ। ਉਹਨੇ ਹਿਸਾਬ ਲਾ ਲਿਆ, ਸਾਹਮਣਾ ਬਹੁਤ ਫਿੱਟੇ ਮੂੰਹ ਕਟਿੰਗ ਕਰਦਾ। ਸਾਹਮਣੇ ਕੋ ਗਿਆ, ਉਹਨੇ ਕਿਹਾ ਤੂੰ ਬਹੁਤ ਅੱਛੇ। ਤੇਰੀ ਅੱਜ ਦੀ ਪਹਿਲੀ ਠੀਕ ਲੱਗ ਰਹੀ ਹੈ। ਅੱਜ ਤੇ ਤਿਆਰੀ ਚਾਹੀਦੀ ਇਹ ਜਿੰਨੇ ਵੀ ਸ਼ੋਅ ਹੋਏ ਨੇ ਨਾ, ਇਹ ਉਸਤਾਦ ਜੀ ਪਹਿਲੀ इंशाल्लाह मेरे सपनों की रानी कब आएगी तू, आई रुत मस्तानी कब आएगी तू, बेटी जाए जिंदगानी कब आएगी तू, चलिया तू चलिया। पहली नंबर 2 आपकी खिदमत में पेश है। एक कमरे 'ਚ 5 ਅਫਰਾਦ ਨੇ। ਠੀਕ ਹੈ। ਇੱਕ ਘਰ ਦੇ 5 ਬੱਚੇ ਨੇ। ਠੀਕ ਹੈ ਜੀ। ਹਾਂ। ਤਾਰਕ, ਯਾਸਰ, ਅਸਲਮ, ਨਵੀਦ ਤੇ ਰਜ਼ੀਆ। ਵੈਰੀ ਗੁੱਡ। ਤਾਰਕ ਕੰਪਿਊਟਰ ਨਾਲ ਲੱਗਾ, ਕੋ ਕੰਮ ਕਰ ਰਿਹਾ। ਠੀਕ ਹੋ ਗਿਆ। ਅਸਲਮ ਆਪਣੀ ਕੋਈ ਚੀਜ਼ ਠੀਕ ਕਰ ਰਿਹਾ, ਹਾਂ ਕੋਈ ਛੋਟੀ ਮੋਬਾਈਲ ਨਾਲ ਲੱਗਾ, ਖੋਲ ਕੇ ਠੀਕ ਕਰ ਰਿਹਾ। ਠੀਕ ਹੈ ਜੀ। ਨਵੀਦ ਲੂਡੋ ਖੇਡ ਰਿਹਾ। ਯਾਸਰ ਕਿਤਾਬ ਪੜ੍ਹ ਰਿਹਾ। ਠੀਕ ਹੈ ਜੀ। ਠੀਕ। ਰਜ਼ੀਆ ਕੀ ਕਰ ਰਹੀ ਹੈ ਦੱਸੋ? ਰਜ਼ੀਆ ਪਬਜੀ ਖੇਲ ਰਹੀ ਹੈ। ਨਹੀਂ ਰਜ਼ੀਆ ਉਹਨਾਂ ਦੀ ਚਾਹ ਬਣਾ ਰਹੀ। ਨਹੀਂ ਭਾਜੀ ਹਾਂਜੀ ਰਜ਼ੀਆ ਉਹਨਾਂ ਨੂੰ ਦੇਖ ਰਹੀ ਆ। ਵਜਾ ਦੇ। ਖੈਰ ਜਾ ਮਤਲਬ ਏਡੀ ਭਰਾ ਵਾ ਵੱਡਾ। ਹਾਂਜੀ ਰਜ਼ੀਆ ਕੀ ਕਰ ਰਹੀ? ਅੱਜ ਤਾਂ ਮੈਨੂੰ ਪਤਾ ਹਾਂ ਰਜ਼ੀਆ ਲੂਡੋ ਖੇਡਣ ਡਈ ਹੈ, ਕਿਉਂਕਿ 2 ਜਿਹੜੇ ਲੂਡੋ ਓਏ ਯਾਰ ਤੂੰ ਗੁੱਡ ਸਾਲ ਸੀ ਜਿੱਤ ਗਏ। ਗੁੱਡ। ਮੈਂ ਕਿਹਾ ਰਜ਼ੀਆ ਵੇਲੀ ਜਿਹੜਾ ਬੰਦਾ ਲੂਡੋ ਖੇਡ ਰਿਹਾ ਉਹ ਕੱਲਾ ਨਹੀਂ ਨਾ ਖੇਡ ਰਿਹਾ। ਇਕੱਲਾ ਨਹੀਂ ਖੇਡ ਸਕਦਾ। ਰਜ਼ੀਆ ਲੂਡੋ ਖੇਡ ਰਹੀ ਹੈ। ਵਾਹ ਵਾਹ ਵਾਹ। ਹੁਣ 2 ਸੀ ਜਿੱਤ ਗਏ। रजिया फंस गई लूडो में। आहा। पहेली नंबर 3 एक बंदे ने
ਇੱਕ ਬੰਦੇ ਨੂੰ ਕੈਦ ਕਰ ਲਿਆ ਕਮਰੇ 'ਚ, ਠੀਕ ਹਾਂ ਚਾਰੋਂ ਪਾਸੇ ਕਮਰਾ ਬੰਦ ਆ। ਅੱਛਾ ਉਸ ਕਮਰੇ 'ਚ ਜਿਹੜੀ ਵਿੰਡੋ ਲੱਗੀ ਨਾ, ਸ਼ੀਸ਼ਾ ਵੱਡਾ, ਹਾਂ ਉਹਦੇ ਸਾਹਮਣੇ ਸੂਰਜ ਉਹਦੇ ਤੇ ਪੈਂਦਾ, ਔਰ ਉਹ ਸ਼ੀਸ਼ਾ ਹੈਗਾ ਵਾ ਉਹ ਜਿਹੜਾ ਨਹੀਂ ਹੁੰਦਾ, ਜਿਹੜਾ ਛੋਟੇ ਹੁੰਦੇ ਸੂਰਜ ਨਾਲ ਕਾਗਜ਼ ਵੀ ਸਾੜ ਦਈਦਾ ਸੀ, ਅੱਗ ਵੀ ਲਾ ਦਿੰਦਾ ਅੱਗ ਵੀ ਲਾ ਦਿੰਦਾ ਸੀ, ਸਾਰਾ ਉਹ ਸ਼ੀਸ਼ਾ ਵਾ ਤੇ ਸਾਹਮਣੇ ਸੂਰਜ ਤੌਬਾ ਦਾ ਮੁਕਾਮ ਹੋਇਆ ਪਿਆ। ਠੀਕ ਹੈ ਜੀ। ਲੋ ਜੀ, ਦੂਜੀ ਸਾਈਡ ਤੇ ਇੱਕ ਦਰਵਾਜ਼ਾ ਵਾ, ਦਰਵਾਜ਼ੇ ਦੇ ਬਾਹਰ ਇੱਕ ਅਸਦਹਾ ਖੜਾ ਵਾ, ਸੱਪ ਖੜਾ। ਸਭ ਖੜਾ ਸਿਗਰਟ ਪੀਣ ਡਿਆ। ਯਾਰ ਨਹੀਂ, ਸੱਪ ਆਹੋ ਸੱਪ ਗੱਡੀ ਟਿਕਣ ਡਿਆ ਉੱਥੇ। ਯਾਰ ਸੱਪ ਮਤਲਬ ਬਾਹਰ ਅਸਦਹਾ ਵਾ ਖੜਾ। ਮੇਰੀ ਗੱਲ ਸੁਣੋ ਨਾ, ਵੀ ਸੱਪ ਹੁੰਦਾ ਵੀ ਸੱਪ ਬਾਹਰ ਹੈਗਾ ਵਾ, ਆ ਖੜਾ ਕਿ ਮਤਲਬ ਐ ਕਰ ਖਲੋਤਾ ਪੋਜ਼ ਬਣਾਉਣ ਡਿਆ ਉਹ। ਉਹ ਖਲੋਤਾ ਹੀ ਹੋਣਾ ਜਿਹੜਾ ਇੰਜ ਖਲੋਤਾ। ਅਸਦਹਾ ਵਾ, ਅਸਦਹਾ ਵੱਡਾ ਹੁੰਦਾ, ਉਹ ਖੜਾ ਵਾ। ਭਾਈ ਖਲੋਤਾ ਕੀ ਮਿਸਾਲ, ਉਹ ਧੁੱਪ ਸੇਕਣ ਡਿਆ ਖਲੋਤਾ ਕਿਸੇ ਕੋਲ ਯਾਰ ਅੱਛਾ ਯਾਰ ਲਾਹਨਤ ਭੇਜੋ ਤੁਸੀਂ, ਬਾਹਰ ਇੱਕ ਅਸਦਹਾ ਵਾ ਜਿਹੜਾ ਇਸ ਚੱਕਰ 'ਚ ਆ ਵੀ ਬਾਹਰ ਇੱਕ ਅਸਦਹਾ ਵਾ ਜਿਹੜਾ ਇਸ ਚੱਕਰ 'ਚ ਖਲੋਤਾ ਉੱਥੇ। ਕੁਬੈਕ ਨਾਵੇਂ ਤੇ ਮੈਂ ਬੰਮਾ ਉੱਚ ਯਾਰ ਉਹ ਲਾਰੀ ਅੱਡੇ ਨਹੀਂ ਖੜਾ, ਵੀ ਤੁਸੀਂ ਵੀ ਖਿਲਾ ਰਹੇ ਨੂੰ ਕਿਤੇ ਬਿਠਾਓ, ਉਹਦੀਆਂ ਕਿਤੇ ਲੱਤਾਂ ਲੈ ਕੁਰਸੀ ਲਿਆ ਦੇ, ਜਾ ਕੁਰਸੀ ਫੜ ਕੇ ਲਿਆ ਦੇ ਤੂੰ। ਤਾਂ ਭਾਜੀ ਅਸਦਹਾ ਭਾਜੀ ਤੇ ਬਹਿ ਜਾ। ਉਹਨੂੰ ਇਹ ਕਿਹਾ ਗਿਆ ਵੀ ਅਸਦਹਾ ਤੂੰ ਨਾ ਬੰਦੇ ਨੂੰ ਬਾਹਰ ਆਵੇ ਤੇ ਵੱਢ ਲਈ। ਅਸਦਹਾ ਦਾ ਨੰਬਰ ਹੈ ਤੁਹਾਡੇ ਕੋਲ? ਇਹ ਬੰਦੇ ਨੂੰ ਕਿੰਨੀ ਤਰੀਕੇ ਨਾਲ ਸਮਝਾਇਆ ਬੰਦੇ ਅਸਦਹਾ। ਅੱਲਾ ਦੇ ਬੰਦੇ ਬਾਹਰ ਇੱਕ ਅਸਦਹਾ ਖੜਾ ਵਾ, ਉਹ ਨਹੀਂ ਜਾ ਸਕਦਾ, ਉਹਨੇ ਜਾਣਾ, ਉਹਨੂੰ ਮਾਰ ਦੇਣਾ, ਗੱਲ ਮੁੱਕੀ। ਦੱਸੋ ਉਹ ਕਿੱਦਾਂ ਬਾਹਰ ਆਏਗਾ? ਦੱਸੋ। ਅੱਛਾ, ਉਹਨੇ ਇੱਕ ਪਾਸੇ ਸੂਰਜ ਦੀ ਉਹ ਲਾਈਟ ਪੈ ਰਹੀ ਹੈ ਜਿਹਦੀ ਵਜ੍ਹਾ ਤੋਂ ਜਲ ਸੜ ਸਕਦਾ ਵਾ। ਹਾਂ, ਇੱਕ ਸਾਈਡ ਤੋਂ ਦਰਵਾਜ਼ਾ ਵਾ, ਦਰਵਾਜ਼ੇ ਤੇ ਮਗਰ ਅਸਦਹਾ ਜਾਂ ਸੱਪ ਜਾਂ ਕੁਝ ਵੀ। ਹਾਂ ਉਧਰ ਵੀ ਜਿਹੜੀ ਮੌਤ ਆ। ਅਸਦਹਾ, ਹਾਂ ਲੱਗ ਗਿਆ ਪਤਾ। ਹਾਂਜੀ, ਉਹ ਹਲਕਾ ਇਸ਼ਾਰਾ ਕਰਕੇ ਅਸਦਹਾ ਨੂੰ ਇਹ ਅਸਦਹਾ ਕਹੇਗਾ ਨਹੀਂ। ਜਲਦੀ ਆ ਜੀ। ਭਾਈਜਾਨ ਉਹ ਦਰਵਾਜ਼ਾ ਖੋਲੇਗਾ, ਅਸਦਹਾ ਉਹਦੇ ਮਗਰ ਆਏਗਾ। ਅੱਛਾ, ਉਹ ਜਿਹੜੀ ਲਾਈਟ ਪੈਣ ਡਈ ਨਾ, ਅਸਦਹਾ ਉਹ ਤੇ ਸੜ ਜਾਏਗਾ ਤੇ ਉਹ ਆਪ ਨਿਕਲ ਜਾਏਗਾ। ਹਾਂ ਗਲਤ ਜਵਾਬ। ਹਾਂਜੀ, ਬਹੁਤ ਅੱਛੇ। ਲਓ ਜੀ, ਕੋਈ ਗੱਲ ਨਾ ਕਰਨ ਵਾਲੀ, ਮਤਲਬ ਦਰਵਾਜ਼ਾ ਖੋਲ ਕੇ ਕਹੇਗਾ ਓਏ ਅਸਦੇ ਉਰਿਆ, ਹਾਂ ਇੰਜ ਕਰੇਗਾ। ਹੱਦ ਹੋ ਗਈ ਯਾਰ। ਯਾਰ ਅਸਦਹਾ ਉਹਦਾ ਸ਼ਾਗਿਰਦ ਵਾ। ਹਾਂਜੀ। ਅੱਛਾ, ਉਹ ਮੈਂ ਤੁਹਾਨੂੰ ਦੱਸਣਾ, ਜਦੋਂ ਸੂਰਜ ਦੀ ਲਾਈਟ ਦੀ ਵਜ੍ਹਾ ਤੋਂ ਉਹ ਬੰਦਾ ਮਰਦਾ ਨਾ, ਤੇ ਜਦੋਂ ਸੂਰਜ ਢਲੇਗਾ ਉਦੋਂ ਨਿਕਲ ਆਏਗਾ ਬਾਹਰ। ਆ ਤਾੜੀਆਂ। ਪਹੇਲੀ ਨੰਬਰ 4। ਇੱਕ ਮੈਂ ਜਿੱਤਿਆ, 2 ਇਹ ਜਿੱਤੇ ਨੇ। ਹਾਂਜੀ, ਟੋਟਲ 3 ਪਹੇਲੀਆਂ ਹੋਈਆਂ, ਇੱਕ ਮੈਂ ਜਿੱਤਿਆ, 2 ਇਹ ਜਿੱਤੇ ਨੇ। ਚੌਥੀ ਪਹੇਲੀ, ਇੱਕ ਭਾਈ ਕੋ ਇੱਕ ਪਲਾਟ ਆ, ਇੱਕ ਪਲਾਟ 5 ਮਰਲੇ ਦਾ ਪਲਾਟ ਆ। ਤੇ ਉਹਨੂੰ ਛੱਤੇ ਸੋਹਣੇ ਚੂਚੇ ਰੱਖੇ, ਵੇਖਿਓ ਕਿੰਨਾ ਕਾਰੋਬਾਰ ਚੱਲਦਾ। ਓਕੇ, 5 ਮਰਲੇ ਦਾ ਪਲਾਟ ਆ। ਅੱਛਾ, ਉਹਨੂੰ ਇੱਕ ਬੰਦੇ ਨੇ ਕਿਹਾ ਵੀ ਤੇਰਾ ਵਾ, ਮਾਲਕ ਆ ਤੂੰ, ਹਾਂ ਲੇਕਿਨ ਨਾ ਉਹ ਛੱਤ ਸਕਦਾ, ਨਾ ਉਹ ਉਹਨੂੰ ਬਣਾ ਸਕਦਾ, ਨਾ ਉਹ ਘਰ ਬਣਾ ਸਕਦਾ, ਨਾ ਉਹ ਵੇਚ ਸਕਦਾ। ਕਿਉਂ? ਆ ਗਿਆ ਉਹਦਾ ਪਲਾਟ ਰੇਲਵੇ ਕਲੋਨੀ ਚ ਆ। ਨਹੀਂ ਸਹੀ ਆ, ਤੁਹਾਨੂੰ ਜਾ ਕੇ ਬਜਾ ਦੇ। ਨਹੀਂ ਮਤਲਬ ਉਹਦੇ ਤੇ ਕਿੱਟ ਵੀ ਨਹੀਂ ਲਾ ਸਕਦਾ, ਉਹਨੂੰ ਇਜਾਜ਼ਤ ਹੀ ਨਹੀਂ ਹੈ। ਨਹੀਂ ਜ਼ਹਿਰ ਮੰਡਨ में ਫੈਸਲ ਦੇ ਤੇ ਬਣਾਇਆ ਪਿੱਛੇ ਜੇ ਆਪਣਾ ਸਾਰਾ। ਹਾਂਜੀ, ਅੱਛਾ ਜੀ, 5 ਮਰਲੇ ਦਾ ਪਲਾਟ ਆ ਤੇ ਇੱਕ ਇੱਟ ਵੀ ਨਹੀਂ ਲਾ ਸਕਦਾ, ਬਣਾ ਨਹੀਂ ਸਕਦਾ। ਪੈਸੇ ਵੀ ਉਹਦੇ ਕੋਲ ਹੈ ਨੇ, ਮਟੀਰੀਅਲ ਵਾਲੇ ਵੀ ਹੈ ਨੇ, ਮਿਸਤਰੀ ਮਜ਼ਦੂਰ ਵੀ ਹੈ ਨੇ, ਲੇਕਿਨ ਉਹ ਬਣਾ ਨਹੀਂ ਸਕਦਾ, ਹੈ ਵੀ ਮਾਲਕ ਆ। ਮੈਨੂੰ ਆਉਂਦਾ ਤੁਸੀਂ ਪਹਿਲੇ ਹੱਥੀ ਹਾਰ ਜਾਣਾ ਉਸਤਾਦ। ਹਾਂਜੀ ਦੱਸੋ। ਉਸਤਾਦ ਜੀ, ਉਹ ਪਲਾਟ ਦੇ ਵਿੱਚ ਪਾਣੀ ਖੜਾ ਵਾ। ਪਾਣੀ ਕਢਾ ਲਿਓ, ਪਾਣੀ ਕਢਾ ਲਵੇ, ਮਿੱਟੀ ਪਵਾ ਲਵੇ, ਰੇਤ ਪਵਾ ਲਵੇ, ਪਲਾਟ ਹੀ ਕੁਝ ਨਹੀਂ ਸਕਦਾ। ਇਹ ਤੇ ਫਰੀ ਦੀ ਆ ਹੁਣ। ਪਲਾਟ ਤੇ ਨਾ ਬਦਮਾਸ਼ਾਂ ਨੇ ਕਬਜ਼ਾ ਕੀਤਾ ਹੈ। ਨਹੀਂ ਰਜਿਸਟਰੀ ਨਹੀਂ ਕਬਜ਼ਾ ਵੀ ਨਹੀਂ ਹੈਗਾ। ਹਾਂਜੀ, ਉਹ ਭਾਜੀ ਪਲਾਟ ਜਿਹੜਾ ਜ਼ਮੀਨ ਤੋਂ 10 ਫੁੱਟ ਉੱਪਰ ਦਿੱਤਾ ਉਹਨੇ ਨੂੰ। ਕਿੱਥੇ 10 ਫੁੱਟ ਉੱਤੇ ਕਿਹੜਾ ਪਲਾਟ ਹੁੰਦਾ ਜ਼ਮੀਨ ਤੋਂ? ਯਾਰ ਕੀ ਬਕਵਾਸ ਉਹ ਕਹਿ ਰਿਹਾ ਵੀ ਆ 10 ਫੁੱਟ ਇੱਕ 5 ਤੇ ਉੱਤੇ ਵੀ ਬਣਾ ਲੇਗਾ, ਫਿਰ ਕੀ ਹੋਏਗਾ? ਉਹ ਥੱਲੜਾ ਖਾਲੀ ਹੈ ਜੀ। ਨਹੀਂ ਉਸਤਾਦ ਜੀ ਆ ਗਿਆ। ਹਾਂ, ਉਹ ਛੱਤ ਨਹੀਂ ਸਕਦਾ, ਕੋਈ ਸਾਲ ਠਹਿਰ ਕੇ ਛੱਤ ਲੇਗਾ। ਮੈਂ ਕਹਿੰਦਾ ਸਾਰੀ ਜ਼ਿੰਦਗੀ ਨਹੀਂ ਛੱਤ ਸਕਦਾ। ਫਿਰ ਉਹਦੇ ਕੋਲ ਪੈਸਾ ਹੀ ਹੈ ਨਹੀਂ, ਉਹਨੇ ਐਵੇਂ ਲੈ ਲਿਆ। ਹਾਰ ਗਏ ਭਾਈ। ਪਲਾਟ ਸਮੁੰਦਰ ਚ ਆ। ਕਬਾਬ ਤੇਰੀ- ਜੀਓ ਜੀ ਪਲਾਟ ਸਮੁੰਦਰ ਚ। ਮੈਂ ਕਹਿ ਨਹੀਂ ਲੱਗਾ ਸੀ, ਅੱਲਾ ਦੀ ਕਸਮ ਹੈ ਕਿ ਪਲਾਟ ਸਮੁੰਦਰ ਚ। ਅੱਜ ਪਰਚੀਆਂ ਪਾਉਣ ਤੇ ਲੋੜ ਨਹੀਂ ਨਾ ਉਸਤਾਦ ਜੀ। ਅੱਜ ਸ਼ਿਕਾਰੀ ਪੈਣੀ ਭਾਈ, ਸੋਹਣੀ ਬਚ ਗਿਆ ਤੂੰ, ਅੱਜ ਵੀ ਤੇਰੀ ਆਉਣੀ ਸੀ। ਸ਼ੁਕਰ ਹੈ ਅੱਜ ਤਿਆਰੀ ਚ ਆਏ ਸੀ। ਭਾਈ ਆਪੜੋ ਨਗਦ ਤੋਂ ਨਗਦ। ਨਹੀਂ ਕਿੰਨੇ ਦੀ ਚਾਹ?
200 ਰੁਪਏ ਦੀ 280 ਦੀ ਆ 280 ਨਹੀਂ ਭਾਈ, ਮੈਂ ਵੀ 280 ਲੈਣੇ ਤੁਹਾਡੇ ਕੋਲੋਂ। ਹਾਂਜੀ 280 ਆ 280 300 700 ਵੀ ਬਕਾਇਆ ਸੋਨੀ ਸਾਹਿਬ ਮੈਂ ਜਿੱਤਿਆ ਵਾ ਸਵਾਲਾਂ ਤੂੰ ਨਹੀਂ ਜਿੱਤਿਆ, ਬਹੁਤੇ ਸਾਰੇ ਮੈਂ ਜਵਾਬ ਜਿੱਤੇ ਦਿੱਤਾ ਵਾ। ਸੋਨੀ ਸਾਹਿਬ 720 ਰੁਪਏ ਮੈਨੂੰ ਬਕਾਇਆ ਦੇ ਦੇ। ਦੋ ਤੇ ਮੈਂ ਜਵਾਬ ਦਿੱਤੇ। ਉਸਤਾਦ ਜੀ ਗਾਣਾ ਹੋ ਜਵੇ, ਅਸੀਂ ਜਿੱਤੇ ਦੀ, ਸਾਡੀ ਜਿੱਤੇ ਦੀ ਖੁਸ਼ੀ। ਲਿਆਓ ਜੀ ਲਿਆਓ ਲਿਆਓ। ਉਸਤਾਦ ਜੀ, ਆਪਾਂ ਗਾਣਾ ਤੇ ਗਾਣੇ ਨਾਲ ਨਾਲ ਸਾਨੂੰ ਆਵਾਜ਼ਾਂ ਵੀ ਸਿਖਾਇਆ ਕਰੋ। ਚੱਲ ਮੈਂ ਸਿਖਾਉਣਾ ਤੈਨੂੰ ਵਾਜਾ। ਲਓ ਉਸਤਾਦ ਜੀ। ਉਹ ਲੱਖ ਲਾਣਤ ਤੇਰੇ ਤੇ ਵਜਾਉਣਾ ਬਾਅਦ ਚ ਸਿੱਖੀ, ਪਹਿਲੇ ਚੁੱਕਣਾ ਸਿੱਖ। ਇਦਾਂ ਨਹੀਂ ਚੁੱਕੀਦਾ। ਹਾਂ ਲੋ ਜੀ, ਮੈਂ ਇੱਕ ਗਾਣਾ ਵਜਾਉਣਾ। ਅੱਛਾ ਜੀ। ਕਿਸੇ ਵੀ ਮਸ਼ਹੂਰ ਗਾਣੇ ਦਾ ਇੱਕ ਪੀਸ ਵਜਾਵਾਂਗੇ ਤੇ ਦਰਮਿਆਨ ਚ 뮤직 ਨਹੀਂ ਵੱਜਦਾ ਜੀ। ਜਿੱਦਾਂ ਕਈਆਂ ਗਾਣਿਆਂ ਦੇ 뮤직 ਵੀ ਮਸ਼ਹੂਰ ਹੋ ਜਾਂਦੇ। ਹਾਂਜੀ ਹਾਂਜੀ ਹਾਂਜੀ। ਇੱਕ 뮤직 ਵਜਾਵਾਂਗਾ, ਤੁਸੀਂ ਦੱਸਣਾ ਇਹ ਕਿਹੜਾ ਗਾਣਾ। ਲਓ ਜੀ ਨਾਜ਼ਰੀਨ, ਤੁਸੀਂ ਵੀ ਦੱਸਣਾ। ਤੇ ਜੇ ਦੱਸਤਾ ਜਿਹੜਾ ਬੰਦਾ ਕਮੈਂਟਸ ਦੇ ਵਿੱਚ ਦੱਸੇਗਾ ਨਾ ਕਿ ਵੀ ਇਹ ਕਿਹੜਾ ਗਾਣਾ, ਸਭ ਤੋਂ ਪਹਿਲੇ ਜਿਹਦਾ ਕਮੈਂਟਸ ਆਏਗਾ ਕਿ ਇਹ ਕਿਹਦਾ ਗਾਣਾ, ਕਿਹੜਾ ਗਾਣਾ ਵਾ, ਉਹਨੂੰ ਗਿਫਟ ਦਿੱਤਾ ਜਾਏਗਾ ਇੱਕ। ਵੈਰੀ ਗੁੱਡ, ਕਲੈਪਿੰਗ। ਠੀਕ ਹੈ ਜੀ, ਵੈਰੀ ਗੁੱਡ। ਉਹਨੂੰ ਉਹਦੇ ਪਤੇ ਤੇ ਮੈਂ ਗਿਫਟ ਭੇਜਾਂਗਾ TCS ਜਾਂ ਦੇ ਥਰੂ, ਜਿੱਥੇ ਵੀ ਹੋਏਗਾ ਪਾਕਿਸਤਾਨ ਚ ਔਰ ਨਿਜ਼ਾਮ। ਠੀਕ ਹੈ ਜੀ। ਲਓ ਜੀ, ਗਾਣਾ ਮਸ਼ਹੂਰ ਆਪਣੇ ਦੌਰ ਦਾ, ਪੀਸ ਵੀ ਮਸ਼ਹੂਰ। ਗਾਣਾ ਨਹੀਂ ਵਜਾਉਣਾ, ਉਹਦੇ ਦਰਮਿਆਨ ਵਾਲਾ 뮤직 ਵਜਾਵਾਂਗਾ ਕਿਤੋਂ ਵੀ, ਓਕੇ ਹੋ ਕਿਤੋਂ ਵੀ ਗਿਆ। ਵਜਾਵਾਂਗਾ। ਲਓ ਜੀ, ਦੱਸਤਾ ਸਾਨੂੰ ਕੀ ਨਾਮ ਉਸਤਾਦ ਜੀ? ਤੈਨੂੰ ਸਵੇਰੇ ਤੁਸੀਂ ਦੱਸ ਦਿਓ, ਤੁਹਾਨੂੰ ਲੈਦਾ ਉਧਰਲੇ ਕੋ ਦੱਸਤਾ ਉਹਦਾ ਲੈਦਾ। ਚਲੋ ਜੀ, ਈਦ ਤੇ ਵੈੜਾ ਲਾ ਦਾਂਗੇ ਤੈਨੂੰ। ਚਲੋ ਜੀ, ਚਲੋ ਜੀ, ਚਲੋ 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 ਵੇੜਾ ਛੱਡ ਦੇ ਮੇਰਾ। ਚਲੋ ਜੀ। ਡੋਂਟ ਵੈਰੀ। ਬਸ ਲਓ ਜੀ, ਬਣਵਾਉਂਦਾ ਦੱਸੋ ਜੀ। ਭਾਈ ਇਹ ਸੁਣਿਆ ਆ ਰਿਹਾ ਸੀ, ਚ ਘੁੰਮ ਹਾਂ ਰਿਹਾ। ਸੁਣਿਆ, ਸਾਰਿਆਂ ਨੇ ਸੁਣਿਆ। ਦੱਸੋ। ਫਰੀਦ ਬਹੁਤ ਮਸ਼ਹੂਰ ਪੀਸ ਹੈ, ਜ਼ਿਹਨ ਚ ਆ ਰਿਹਾ। ਬਸ ਬਈ ਬਸ, ਜ਼ਿਆਦਾ ਬਾਤ ਨਹੀਂ ਚੀਜ਼। ਨਹੀਂ ਉਹ ਨਹੀਂ 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 ਨਹੀਂ, ਇਹ ਨਹੀਂ ਹੈ, ਇਹ ਨਹੀਂ ਹੈ। ਜਹਾਂ ਦਾ ਉਹ ਹੈਗਾ, ਉਹ ਬਸ ਵੀ ਬਸ। ਇਹ ਦੁਬਾਰਾ ਸੁਣ ਲਓ, ਦੁਬਾਰਾ ਹਾਂਜੀ ਸੁਣ ਇੱਕ ਲਓ। ਦਫਾ ਦੁਬਾਰਾ ਹੀ ਜ਼ਰਾ। ਆ ਗਿਆ ਉਸਤਾਦ ਜੀ। ਭੀਗੀ ਵੀ ਨਹੀਂ 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 ਨਹੀਂ, ਯਾਰ ਇਹ ਨਹੀਂ ਹੈ। ਇਹ ਰਾਤ ਨਥੀ ਨਥੀ। ਉਸਤਾਦ ਜੀ, ਨੂਰ ਜਹਾਂ ਦਾ ਗਾਣਾ ਵਾ, ਇੰਡੀਆ ਦੀ ਬੜੀ ਮਸ਼ਹੂਰ ਫਿਲਮ, ਉਹਦੇ ਵਿੱਚ ਬੇਟਾ ਨਹੀਂ ਜੁਗਨੂ ਨਹੀਂ ਬੱਲੋ ਜੀ, ਇਹ ਤੁਸੀਂ ਦੱਸਣਾ ਇਹ ਕਿਹੜਾ ਗਾਣਾ ਵਾ ਪੀਸ, ਤੇ ਤੁਹਾਨੂੰ ਗਿਫਟ ਮਿਲੇਗਾ। ਠੀਕ ਹੈ ਜੀ, ਠੀਕ ਡਨ ਹੋ ਗਿਆ। ਠੀਕ ਲਓ ਜੀ, ਲਓ ਜੀ, ਮੇਰੇ ਹਮਸਫਰ ਪਰ ਦਫਾ ਕਰ। ਆ ਚਲੋ। ਲਓ ਜੀ, ਇੰਤਾਕਸ਼ਰੀ। ਠੀਕ ਹੈ ਜੀ, ਆਪਣਾ ਬਹੁਤ ਖਿਆਲ ਰੱਖਣਾ ਜੀ ਨਾਜ਼ਰੀਨ। ਇਨਸ਼ਾਅੱਲਾ ਫਿਰ ਕੱਲ ਮੁਲਾਕਾਤ ਹੋਏਗੀ। ਕੱਲ ਦਾ ਜ਼ਰਾ ਪ੍ਰੋਗਰਾਮ ਇੱਕ ਮਿਸ ਹੋ ਗਿਆ ਸੀ, ਉਹ ਕਿਉਂਕਿ ਅਸੀਂ ਆ ਸੈਟਿੰਗ ਸ਼ੂਟਿੰਗ ਕਰ ਰਹੇ ਸੀ, ਜ਼ਰਾ ਥੋੜਾ ਜਿਹਾ ਤਿਆਰੀ ਤੁਰੀ। ਤੇ ਨੈਕਸਟ ਇਨਸ਼ਾਅੱਲਾ ਪੂਰੀ ਕੋਸ਼ਿਸ਼ ਹੋਏਗੀ ਡੇਲੀ ਇਹ ਜਿਹੜਾ ਨਾ ਅਸੀਂ ਤੁਹਾਡਾ ਕੋਈ ਮਿਸ ਨਾ ਹੋਵੇ। ਛੱਡ ਦੇ ਇਹਨੂੰ। ਪੱਖਾ ਨਾ ਖਰਾਬ ਕਰਦੀ। ਹਾਂ, ਹਾਂ। ਸਿਖਾਉਣਾ ਕਦੋਂ? ਹੈਂ? ਸਿਖਾਇਆ ਵੀ ਤਾਂ ਕਰੋ ਨਾ ਨਾਲ। ਸਿਖਾਉਣਾ? ਕਲਾਸ ਵਿੱਚ ਲਿਆ ਕਰੋ ਨਾ ਉਸਤਾਦ। ਓਕੇ ਜੀ ਨਾਜ਼ਰੀਨ, ਓਕੇ। ਅਸੀਂ ਹੁਣ ਮੈਂ ਜ਼ਰਾ ਸ਼ਾਗਿਰਦੀ ਕਰ ਲੈਣਾ ਜੀ। ਚਲੋ, ਸਭ ਤੋਂ ਪਹਿਲੇ ਕਹਿ ਚਾਵਾਂ ਦਾ ਕਹਿ। ਓਏ ਹਾਂਜੀ।